ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। मैं हाँ हरजिंद कौर मांगड़ ਤੇ ਤੁਸੀਂ ਦੇਖ ਰਹੇ ਹੋ ਵਿੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਜੀ। ਅੱਜ ਸਪੈਸ਼ਲ ਐਪੀਸੋਡ ਕਰ ਰਹੇ ਹਾਂ ਜੀ ਸਿੱਖਿਆ ਬਾਰੇ। ਸੋ ਗੱਲ ਕਰਨੀ ਹੈ ਸਿੱਖਿਆ ਬਾਰੇ, ਪੰਜਾਬ ਦੀ ਸਿੱਖਿਆ ਬਾਰੇ ਗੱਲ ਕਰ ਰਹੇ ਹਾਂ ਜੀ। ਤਾਂ ਦੱਸ ਦਈਏ ਕਿ ਸਿੱਖਿਆ ਮੰਤਰੀ ਪ੍ਰਗਟ ਸਿੰਘ ਨੂੰ ਐਲਾਨਿਆ ਗਿਆ ਹੈ ਅਧਿਆਪਕ ਲਗਾਤਾਰ संघर्ष कर रहे हैं, सड़कों ते ने अपने हकों ਲਈ पक्कियां भर्तियां ਲਈ धरने दे रहे हैं। पंजाब की सिक्ख्या प्रणाली ते उस विच की कुछ सुधार होणगे जां नहीं, गल करदे हां गुरप्रीत सिंह धालीवाल दे नाल जो कि एक्टिविस्ट ने जी SCBM दे साडे नाल वीडियो राही मौजूद ने। स्वागत करदे हां जी गुरप्रीत सिंह धालीवाल जी तुहाडा। बहुत मेहरबानी मैम, सत श्री अकाल जी सारिਆਂ ਨੂੰ। गुरप्रीत सिंह धालीवाल जी गल करदे हां जी पंजाब की सिक्ख्या प्रणाली बारे। सो इस समय उचेरी सिक्ख्या नूं लैके पंजाब दे विच किहो जिहे हालात ने? ਪੰਜਾਬ ਦੀ ਉਚੇਰੀ ਸਿੱਖਿਆ ਦੇ ਹਾਲਾਤ ਜਿਹੜੇ ਨੇ ਬਹੁਤ ਮਾੜੇ ਨੇ ਔਰ ਪਿਛਲੇ ਇਹਦਾ ਪਤਾ ਜੇ ਸਪਸ਼ਟ ਆਪਾਂ ਦੇਖੀਏ ਤਾਂ 1995 ਤੋਂ ਬਾਅਦ ਜਿਹੜੇ ਪੰਜਾਬ ਦੇ 50 ਕਾਲਜ ਸੀਗੇ ਉਹਨਾਂ ਦੇ ਵਿੱਚ ਹਜੇ ਤੱਕ ਰੈਗੂਲਰ ਪ੍ਰੋਫੈਸਰਾਂ ਦੀ ਭਰਤੀ ਨਹੀਂ ਹੋਈ। ਤੁਸੀਂ ਇਹ ਦੇਖੋ ਕਿ 26 ਸਾਲ ਐਜੂਕੇਸ਼ਨ ਦਾ ਮਹਿਕਮਾ ਹੋਵੇ ਔਰ ਚੜ੍ਹਦੀ ਜਵਾਨੀ 'ਚ ਨੌਜਵਾਨਾਂ ਨੇ ਉਸ ਐਜੂਕੇਸ਼ਨ ਇੰਸਟੀਚਿਊਟ ਦੇ ਵਿੱਚ ਦਾਖਲਾ ਲੈਣਾ ਹੋਵੇ ਔਰ ਉੱਥੇ ਪ੍ਰੋਫੈਸਰ ਹੋਣ ਹੀ ਨਾ, ਤਾਂ ਜਿਹੜਾ ਹੈਗਾ ਵਿਹਲਾ ਮਨ ਸ਼ੈਤਾਨ ਦਾ ਚਰਖਾ, ਤਾਂ ਨੌਜਵਾਨ ਜਿਹੜੇ ਹੈਗੇ ਡੈਫੀਨੇਟਲੀ ਮਿਸਗਾਈਡ ਹੋਣਗੇ, ਉਹਨਾਂ ਦੇ ਗੈਂਗ ਬਣਨਗੇ ਔਰ ਗੈਂਗਵਾਰ ਹੋਣਗੀਆਂ। ਉਹ ਤੁਹਾਡੇ ਸਾਹਮਣੇ ਜਿਹੜੇ ਨਤੀਜੇ ਇਹਨਾਂ ਦੇ ਆਏ ਹੈ। ਹੁਣ ਮੈਂ ਦਿੰਦਾ ਜੀ ਅੰਕੜੇ। 1990 ਦੇ ਵਿੱਚ ਜਿਹੜੇ ਕਾਲਜ ਹੁੰਦੇ ਸੀਗੇ ਉਹ ਕਿਤੇ ਨਾ ਕਿਤੇ ਘੱਟ ਹੁੰਦੇ ਸੀਗੇ ਔਰ ਅਧਿਆਪਕ ਵੀ ਘੱਟ ਸੀਗੇ। 1995 ਦੇ ਵਿੱਚ ਪ੍ਰੋਫੈਸਰਾਂ ਦੀ ਭਰਤੀ ਹੋਈ ਔਰ ਕਾਲਜਾਂ ਨੂੰ ਜਿਹੜੇ ਹੈਗੇ ਆ ਅਧਿਆਪਕ ਮਿਲੇ। ਹੌਲੀ ਹੌਲੀ ਇਹ ਪਾਲਿਸੀ ਆਈ 2009 ਦੇ ਵਿੱਚ ਰੈਸ਼ਨਲਾਈਜੇਸ਼ਨ ਦੀ। ਰੈਸ਼ਨਲਾਈਜੇਸ਼ਨ ਦੇ ਵਿੱਚ ਛਾਂਟੀ ਹੋਈ ਪ੍ਰੋਫੈਸਰਾਂ ਦੀ। ਕਹਿੰਦੇ ਜੀ ਪੋਸਟਾਂ ਜਿਹੜੀਆਂ 2450 ਹੁੰਦੀਆਂ ਸੀਗੀਆਂ ਕਾਲਜਾਂ ਦੇ ਵਿੱਚ ਉਹ ਕਰ ਦਿਓ 1873, ਵੀ ਹੋਰ ਕੁਛ ਜਿਹੜੇ ਕੋਰਸ ਹੈ ਉਹ ਕਿਸੇ ਕੰਮ ਦੇ ਨਹੀਂ ਰਹੇ, ਕੁਛ ਮਤਲਬ ਇਸ ਤਰ੍ਹਾਂ ਦੇ ਕਾਰਨ ਰਹੇ। 1873 ਪੋਸਟਾਂ ਸੈਂਕਸ਼ਨ ਕਰ ਦਿੱਤੀਆਂ ਗਈਆਂ 50 ਕਾਲਜਾਂ ਦੇ ਵਿੱਚ। ਹੁਣ ਦੇਖੋ ਜਨਸੰਖਿਆ ਤਾਂ ਹਰਜਨ ਜੀ ਉਸ ਤੋਂ ਬਾਅਦ ਚ ਵਧੀ ਪੰਜਾਬ ਦੀ ਔਰ ਬਦਕਿਸਮਤੀ ਨਾਲ ਜਿਹੜੇ ਕਾਲਜ ਆ ਉਹ ਘਟੇ। ਕਾਲਜ ਹੁਣ ਦੀ ਗੱਲ ਕਰੀਏ ਮੌਜੂਦਾ ਸਰਕਾਰ ਦੀ, 50 ਕਾਲਜਾਂ ਦੇ ਵਿੱਚੋਂ 3 ਕਾਲਜ ਘਟਾ ਦਿੱਤੇ ਗਏ ਨੇ। ਲੋਕ ਤਾਂ ਵਧਾਉਂਦੇ ਆ, ਬਾਕੀਆਂ ਸਟੇਟਾਂ ਆਪਣੇ ਵਾਲਿਆਂ ਨੇ ਘਟਾਏ ਹੈ, ਜਨਸੰਖਿਆ ਵਧੀ ਹੈ। ਔਰ ਉਹਨਾਂ ਦੇ ਵਿੱਚ ਪ੍ਰੋਫੈਸਰਾਂ ਦੀ ਜੇ ਗੱਲ ਕਰੀਏ 1873 ਪ੍ਰੋਫੈਸਰ ਜਿਹੜੇ ਹੈਗੇ ਨੇ ਉਹ ਸੈਂਕਸ਼ਨ ਨੇ। ਉਹਨਾਂ ਵਿੱਚੋਂ ਸਿਰਫ 347 ਪ੍ਰੋਫੈਸਰ ਕੰਮ ਕਰ ਰਹੇ ਨੇ। ਇਹ ਜਿਹੜੀ ਜਾਣਕਾਰੀ ਹੈ ਤੁਸੀਂ ਵੀ ਦੇਖ ਸਕਦੇ ਹੋ DPI ਪੰਜਾਬ ਕਾਲਜਿਸ ਜਿਹੜੀ ਹੈਗੀ ਸਾਈਟ, DPI ਕਾਲਜਿਸ ਪੰਜਾਬ ਦੀ ਸਾਈਟ ਤੇ ਦੇਖ ਸਕਦੇ ਹੋ। ਉਹਦੇ 'ਚ ਇਹ ਵੀ ਜਿਹੜਾ ਹੈਗਾ ਮੈਂਸ਼ਨ ਹੈ ਕਿ ਉਹਨਾਂ ਚੋਂ 39 ਪ੍ਰੋਫੈਸਰ ਜਿਹੜੇ ਹੈਗੇ ਚੰਡੀਗੜ੍ਹ ਡੈਪੂਟੇਸ਼ਨ ਤੇ ਕੰਮ ਕਰ ਰਹੇ ਨੇ ਔਰ 32 ਪ੍ਰੋਫੈਸਰ ਜਿਹੜੇ ਹੈਗੇ ਆ ਉਹ ਰਿਟਾਇਰ ਹੋ ਜਾਣੇ ਆ 2 ਮਹੀਨਿਆਂ ਬਾਅਦ। ਤਾਂ 347 ਚੋਂ ਜੇ 39 ਕੱਢੀਏ 308 ਚੋਂ ਜੇ 32 ਕੱਢੀਏ ਤਾਂ ਇਹ ਅੰਕੜਾ ਜਿਹੜਾ ਹੈਗਾ 250 ਤੇ ਜਾਂਦਾ ਰਹੂਗਾ। 350 ਰੈਗੂਲਰ ਪ੍ਰੋਫੈਸਰ ਪੂਰੇ ਪੰਜਾਬ ਦੇ ਜਿਹੜੇ ਹੈਗੇ ਆ ਕਾਲਜ ਚਲਾ ਰਹੇ ਹੈ। ਤਾਂ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਉਚੇਰੀ ਸਿੱਖਿਆ ਦਾ ਕੀ ਹਾਲ ਹੈ। ਗੁਰਪ੍ਰੀਤ ਸਿੰਘ ਜੀ, ਸਰਕਾਰੀ ਕਾਲਜਸ ਵਿੱਚ ਨੂੰ ਬੰਦ ਵੀ ਕੀਤੇ ਗਏ ਨੇ ਪੰਜਾਬ ਦੇ ਵਿੱਚ। ਕਾਫੀ ਕਾਲਜਸ ਜਿਹੜੇ ਸਨ ਕਈਆਂ ਦੇ ਜਿਵੇਂ ਤੁਸੀਂ ਦੱਸਿਆ ਕਿ ਜਿਹੜੇ ਵਿਸ਼ੇ ਪੜ੍ਹਾਏ ਜਾਂਦੇ ਸਨ ਜਾਂ ਜਿਹੜੇ ਕੋਰਸ ਕਹੇ ਗਏ ਨੇ ਕਿ ਇਹਨਾਂ ਦਾ ਕੋਈ ਹੁਣ ਵਜੂਦ ਨਹੀਂ ਰਿਹਾ, ਉਹਨਾਂ ਨੂੰ ਹਟਾ ਦਿੱਤੇ ਗਏ ਨੇ। ਸੋ ਪੰਜਾਬ ਦੇ ਵਿੱਚ ਜਿਹੜੇ ਸਰਕਾਰੀ ਕਾਲਜਸ ਨੇ ਉਹਨਾਂ ਦੇ ਵਿੱਚ ਅਧਿਆਪਕਾਂ ਦੀ ਭਰਤੀ ਹੋਵੇਗੀ ਜਾਂ ਨਹੀਂ, ਇਸ ਬਾਰੇ ਤੁਹਾਡਾ ਕੀ ਵਿਚਾਰ ਹੈ? ਕਿਉਂਕਿ ਤੁਸੀਂ ਪ੍ਰਗਟ ਸਿੰਘ ਜੋ ਕਿ ਸਾਡੇ ਸਿੱਖਿਆ ਮੰਤਰੀ ਆ ਉਹਨਾਂ ਨੂੰ ਮਿਲਿਆ, ਕੀ ਉਹਨਾਂ ਦੇ ਇਸ ਧਿਆਨ ਦੇ ਵਿੱਚ ਹੈਗੀਆਂ ਨੇ ਸਾਰੀਆਂ ਗੱਲਾਂ ਜੀ? ਧਿਆਨ ਦੇ ਵਿੱਚ ਲਿਆਂਦੀਆਂ ਗਈਆਂ ਜੀ। ਪਿਛਲੇ 2 ਮਹੀਨਿਆਂ ਤੋਂ ਪੰਜਾਬ ਦੇ ਵਿੱਚ ਅਸੀਂ ਪ੍ਰੋਟੈਸਟ ਕਰ ਰਹੇ ਸੀਗੇ। ਸਭ ਤੋਂ ਪਹਿਲਾਂ ਤਾਂ ਅਸੀਂ DPI ਕਾਲਜਸ ਦੇ ਜਿਹੜਾ ਹੈਗਾ ਸਰਕਾਰੀ ਕਾਲਜ ਬਚਾਓ ਮੰਚ, ਜਿਹਦਾ ਕਿ ਮੈਂ ਕੋਰ ਕਮੇਟੀ ਦਾ ਮੈਂਬਰ ਹਾਂ, ਉੱਥੇ ਧਰਨਾ ਲਗਾਇਆ ਕਿ ਤੁਸੀਂ ਹਾਲ ਦੇਖੋ ਕਾਲਜਾਂ ਦਾ। ਪੰਜਾਬ ਦੇ ਵਿੱਚ 10 ਇਹੋ ਜਿਹੇ ਕਾਲਜ ਨੇ ਜਿਨ੍ਹਾਂ ਦੇ ਵਿੱਚ ਇੱਕ ਪ੍ਰੋਫੈਸਰ ਹੈ ਪਰਮਾਨੈਂਟ ਔਰ 11 ਕਾਲਜ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਦੇ ਵਿੱਚ ਇੱਕ ਵੀ ਪ੍ਰੋਫੈਸਰ ਨਹੀਂ ਹੈਗਾ। ਤਾਂ ਕਾਲਜਾਂ ਦਾ ਹਾਲ ਦੇਖੋ, ਇਹਨਾਂ ਦੇ ਵਿੱਚ ਤੁਸੀਂ ਭਰਤੀ ਕਰੋ। ਹੋਰ ਉਹਨਾਂ ਨੂੰ ਅਸੀਂ ਦੁਹਾਈ ਦਿੱਤੀ ਕਿ ਬਰਨਾਲਾ ਤੇ ਪਠਾਨਕੋਟ ਜਿਹੜਾ ਜ਼ਿਲ੍ਹਾ, ਇਹੋ ਜਿਹੇ ਜ਼ਿਲ੍ਹੇ ਨੇ ਪੂਰੇ ਜ਼ਿਲ੍ਹੇ ਦੇ ਵਿੱਚ ਸਰਕਾਰੀ ਕਾਲਜ ਨਹੀਂ ਹੈਗਾ। ਔਰ ਗੁਰਦਾਸਪੁਰ, ਮੁਕਤਸਰ, ਮਾਨਸਾ, ਫਿਰੋਜ਼ਪੁਰ, ਤਰਨਤਾਰਨ, ਫਤਿਹਗੜ੍ਹ ਸਾਹਿਬ,
ਇਹਨਾਂ ਦੇ ਵਿੱਚ ਪੂਰੇ ਜ਼ਿਲ੍ਹੇ ਦੇ ਵਿੱਚ ਇੱਕ ਇੱਕ ਜਿਹੜਾ ਹੈਗਾ ਸਰਕਾਰੀ ਕਾਲਜ ਹੈ। ਜੇ ਆਪਾਂ ਗੱਲ ਕਰੀਏ ਮੁੱਖ ਮੰਤਰੀ ਚੰਨੀ ਦੇ ਹਲਕੇ ਦੀ, ਚਮਕੌਰ ਸਾਹਿਬ ਦੇ ਵਿੱਚ ਬੜਾ ਇਤਿਹਾਸਕ ਸ਼ਹਿਰ ਹੈ, ਬੜੀ ਪਵਿੱਤਰ ਧਰਤੀ ਹੈ, ਉੱਥੇ ਸਰਕਾਰੀ ਕਾਲਜ ਨਹੀਂ ਹੈਗਾ ਅਜੇ ਤੱਕ। ਔਰ ਜਿੱਥੋਂ ਤੱਕ ਸਿੱਧੂ ਸਾਹਿਬ ਦਾ ਸਵਾਲ ਹੈ, ਵੱਡੇ ਦਮਕ ਜੇ ਮਾਰਦੇ, ਵੱਡੀਆਂ ਗੱਲਾਂ ਕਰਦੇ ਨੇ। ਉਹਨਾਂ ਦੇ ਹਲਕੇ ਦੇ ਵਿੱਚ 2 ਕਾਲਜ ਹੁੰਦੇ ਸੀਗੇ, ਇੱਕ ਮੁੰਡਿਆਂ ਦਾ, ਇੱਕ ਕੁੜੀਆਂ ਦਾ। ਮੁੰਡਿਆਂ ਦਾ ਕਾਲਜ ਬੰਦ ਕਰ ਦਿੱਤਾ ਗਿਆ। ਹੁਣ ਉੱਥੋਂ ਦੇ ਜਿਹੜੇ ਮੁੰਡੇ ਆ ਅਜਨਾਲੇ ਪੜ੍ਹਨ ਜਾਂਦੇ ਨੇ ਜੀ, ਘੱਟੋ ਘੱਟ 50 ਕਿਲੋਮੀਟਰ। ਇਹ ਤਾਂ ਹਾਲ ਸਾਡੇ ਹਾਇਰ ਐਜੂਕੇਸ਼ਨ ਦਾ ਹੈ। ਔਰ ਜਿਹੜੀ ਤੁਸੀਂ ਗੱਲ ਕੀਤੀ ਕਿ ਕੀ ਜਿਹੜਾ ਹੈਗਾ ਸਿੱਖਿਆ ਮੰਤਰੀ ਨੂੰ ਮਿਲੇ, ਤਾਂ ਪਹਿਲਾਂ ਤਾਂ DPI ਦੇ ਧਰਨਾ ਲਾਇਆ, ਉਹਨੇ ਇਹ ਕਹਿ ਕੇ ਖਹਿੜਾ ਛਡਾ ਲਿਆ ਵੀ 931 ਪੋਸਟਾਂ ਜਿਹੜੀਆਂ ਹੈਗੀਆਂ ਪ੍ਰੋਫੈਸਰਾਂ ਦੀਆਂ, ਉਹਨਾਂ ਦਾ ਪ੍ਰਪੋਜ਼ਲ ਪਾ ਕੇ ਮੈਂ PPSC ਨੂੰ ਭੇਜਤਾ, ਜਿਹੜੀ ਕਿ ਸੰਸਥਾ ਹੈਗੀ ਆਪਣੀ ਭਰਤੀ ਕਰਨ ਵਾਲੀ ਜੀ। ਔਰ ਉੱਥੇ ਜਦੋਂ ਪਤਾ ਕੀਤਾ ਤਾਂ ਉਹ ਕਹਿੰਦੇ ਜੀ ਸਾਡੇ ਤਾਂ ਚੇਅਰਮੈਨ ਹੀ ਹੈ ਨਹੀਂਗਾ ਇੱਥੇ, ਅਸੀਂ ਕੀ ਕਰੀਏ, ਚੇਅਰਮੈਨ ਤੋਂ ਬਿਨਾਂ ਨੋਟੀਫਿਕੇਸ਼ਨ ਨਹੀਂ ਹੁੰਦਾ। ਸਾਰਾ ਕੁਝ ਪੰਜਾਬ ਦੇ ਵਿੱਚ ਬਦਲਿਆ ਮੈਡਮ, ਸਾਰਾ ਕੁਝ ਬਦਲਿਆ। ਮੁੱਖ ਮੰਤਰੀ ਬਦਲੇ, ਨਵੇਂ ਲਾਏ, ਕਾਂਗਰਸ ਦੇ ਪ੍ਰਧਾਨ ਨਵੇਂ ਲਾਤੇ, DGP ਨਵੇਂ ਲਾਤੇ ਤੇ AG ਨਵੇਂ ਲਾਤੇ, ਤਮਾਮ ਅਫਸਰਾਂ ਦੇ ਤਬਾਦਲੇ ਕਰਕੇ ਨਵੇਂ ਡਿਪਾਰਟਮੈਂਟ ਦੇਤੇ, ਪਰ PPSC ਦਾ ਚੇਅਰਮੈਨ ਨਹੀਂ ਸੀ ਲਾਇਆ। ਹੁਣ 3 ਦਿਨ ਹੋਏ ਉਹਨਾਂ ਦਾ ਨਾਮ ਅਨਾਉਂਸ ਕੀਤਾ, ਕੋਈ ਪਵਾਰ ਸਾਹਿਬ ਹੈਗੇ ਆ। ਹੁਣ ਉਹਨਾਂ ਦੀ ਜੁਆਇਨਿੰਗ ਕਦੋਂ ਹੁੰਦੀ ਹੈ, ਇਹ ਗੱਲ ਦੇਖਣ ਵਾਲੀ ਹੈ। ਉਸ ਤੋਂ ਬਾਅਦ ਇੱਕ ਦਿਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਤੇ ਇੱਕ ਦਿਨ ਦਾ ਜਿਹੜਾ ਵਿਧਾਨ ਸਭਾ ਸੈਸ਼ਨ ਜਿਹੜਾ ਸਮਨ ਕੀਤਾ ਗਿਆ, ਬੁਲਾਇਆ ਗਿਆ, ਤਾਂ ਉੱਥੇ ਅਸੀਂ ਜਿਹੜਾ ਹੈਗਾ ਮੰਗ ਪੱਤਰ ਦੇਣ ਦੀ ਕੋਸ਼ਿਸ਼ ਕੀਤੀ ਕਿ ਸਾਰੇ MLAs ਨੂੰ ਅਸੀਂ ਜਿਹੜੇ ਮੰਗ ਪੱਤਰ ਦੇਵਾਂਗੇ। ਉੱਥੇ ਪ੍ਰਸ਼ਾਸਨ ਨੇ ਸਾਨੂੰ ਇੱਕ ਦਿਨ ਪਹਿਲਾਂ ਹੀ ਰੋਕਣਾ ਸ਼ੁਰੂ ਕਰਤਾ ਕਿ ਨਹੀਂ, ਤੁਸੀਂ ਵਿਧਾਨ ਸਭਾ ਦੇ ਨੇੜੇ ਨਾ ਜਾਇਓ ਔਰ ਸਾਨੂੰ ਦੱਸੋ ਕਿਹਨੂੰ ਤੁਸੀਂ ਦੇਣੇ ਨੇ ਮੰਗ ਪੱਤਰ, ਕਿਹੜੀ ਪਾਰਟੀ ਨੂੰ ਦੇਣੇ। ਤਾਂ ਉੱਥੇ ਸਾਡਾ ਇਹ ਸਵਾਲ ਸੀ ਕਿ ਪਾਰਟੀ ਕੀ ਹੁੰਦੀ ਹੈ। 117 MLA ਪੰਜਾਬ ਦੇ ਹੈ, ਸਾਰੇ ਪੰਜਾਬ ਦੇ ਹੈ, ਮਸਲਾ ਸਾਂਝਾ ਹੈ, ਅਸੀਂ ਇੱਕ ਪਾਰਟੀ ਨੂੰ ਕਿਉਂ ਦਈਏ ਜੀ। ਅਸੀਂ ਸਾਰੇ MLA 117 ਦੇ 117 ਨੂੰ ਮੰਗ ਪੱਤਰ ਦੇਵਾਂਗੇ ਕਿ ਸਾਡਾ ਮੰਗ ਪੱਤਰ ਫੜੋ। ਔਰ ਆਹ ਤੁਹਾਨੂੰ ਅਸੀਂ ਵਾਅਦਾ ਵੀ ਯਾਦ ਕਰਾਉਂਦੇ ਹਾਂ ਕਿ ਕਾਂਗਰਸ ਪਾਰਟੀ ਨੇ ਜਿਹੜਾ ਇਲੈਕਸ਼ਨ ਮੈਨੀਫੈਸਟੋ ਤੇ ਪੰਨਾ ਨੰਬਰ 57 ਤੇ ਪੁਆਇੰਟ ਨੰਬਰ 36 ਚ ਲਿਖਿਆ ਕਿ ਸਰਕਾਰ ਬਣਦੇ ਸਾਰ ਹੀ ਪਹਿਲੇ 100 ਦਿਨਾਂ ਦੇ ਵਿੱਚ 50 ਕਾਲਜ ਨਵੇਂ ਖੋਲ ਦਿਆਂਗੇ। ਗੁਰਪ੍ਰੀਤ ਸਿੰਘ ਜੀ, ਤੁਸੀਂ ਕਾਫੀ ਸਰਚ ਕੀਤੀ ਲੱਗਦੀ ਹੈ। ਹਾਂਜੀ, ਤੁਸੀਂ ਇਸ ਵਿਸ਼ੇ ਦੇ ਉੱਤੇ ਕਾਫੀ ਸਰਚ ਕੀਤੀ ਲੱਗਦੀ ਹੈ, ਕਿਉਂਕਿ ਤੁਹਾਡੇ ਕੋਲੇ ਸਾਰੇ ਅੰਕੜੇ ਹੈਗੇ ਨੇ, ਸਾਰਾ ਰਿਕਾਰਡ ਰੱਖਿਆ ਹੋਇਆ ਤੁਸੀਂ। ਤੁਹਾਡੀ ਸੰਸਥਾ ਦਾ ਕੀ ਨਾਂ ਹੈ ਤੇ ਕਦੋਂ ਤੋਂ ਤੁਸੀਂ ਇਸ ਵਿਸ਼ੇ ਵੱਲ ਕੰਮ ਕਰਦੇ ਹੋ? ਪਰ ਸਾਡੀ ਸੰਸਥਾ ਦਾ ਨਾਂ ਹੈਗਾ ਸਰਕਾਰੀ ਕਾਲਜ ਬਚਾਓ ਮੰਚ ਜੀ। ਪਿਛਲੇ 2.5 ਸਾਲਾਂ ਤੋਂ ਕੰਮ ਕਰ ਰਹੇ ਹਾਂ। ਸਭ ਤੋਂ ਪਹਿਲਾਂ ਅੰਕੜੇ ਇਕੱਠੇ ਕਰਨ ਦੀ ਗੱਲ ਕੀਤੀ ਤਾਂ ਮੈਥੋਂ ਜਿਹੜੇ ਪੁਰਾਣੇ ਸਾਥੀ ਸੀਗੇ, ਮੈਂ ਤਾਂ ਬਾਅਦ ਚ ਜੁੜਿਆ ਸੀ, ਉਹਨਾਂ ਨੇ ਪ੍ਰੋਫੈਸਰਾਂ ਦੀ ਗਿਣਤੀ ਪਤਾ ਕਰਨ ਵਾਸਤੇ RTI ਦਾ ਸਹਾਰਾ ਲਿਆ। ਮੈਡਮ ਤੁਸੀਂ ਬੜੇ ਹੈਰਾਨ ਹੋਵੋਗੇ, 1.5 ਸਾਲ ਤੱਕ 21,000 ਰੁਪਇਆ ਖਰਚਾ ਕਰਕੇ ਸਾਨੂੰ RTI ਦੇ ਥਰੂ ਸੀਨੀਅਰਟੀ ਲਿਸਟ ਮਿਲੀ ਕਿ ਕਿੰਨੇ ਪ੍ਰੋਫੈਸਰ 1991 ਤੋਂ ਬਾਅਦ ਭਰਤੀ ਹੋਏ ਨੇ, ਕਦੋਂ ਉਹਨਾਂ ਦੀ ਜੁਆਇਨਿੰਗ ਹੋਈ, ਰਿਟਾਇਰਮੈਂਟ ਉਹਨਾਂ ਦੀ ਕਦੋਂ ਹੋਈ ਜਾਂ ਕਦੋਂ ਹੋਣੀ ਹੈ, ਕਿੰਨੇ ਪ੍ਰੋਫੈਸਰਾਂ ਦੀ ਡੈਥ ਹੋ ਗਈ। ਤਾਂ ਇਹ ਸਰਕਾਰੀ ਅੰਕੜਾ ਸਾਨੂੰ ਬੜਾ ਔਖਾ ਮਿਲਿਆ। ਕਿਹੜੇ ਕਾਲਜ ਦੇ ਵਿੱਚ ਕਿੰਨੀਆਂ ਪੋਸਟਾਂ ਸੈਂਕਸ਼ਨ ਨੇ ਉਹ ਵੀ ਮੈਂ ਤੁਹਾਨੂੰ ਦੱਸੂਗਾ, ਤੇ ਕਿੰਨੇ ਪ੍ਰੋਫੈਸਰ ਉੱਥੇ ਕੰਮ ਕਰ ਰਹੇ ਆ, ਕਿੰਨੇ ਗੈਸਟ ਫੈਕਲਟੀ ਤੇ ਜਿਹੜੇ ਪਾਰਟ ਟਾਈਮ ਤੇ ਜਿਹੜੇ ਇੱਕ ਹੋਰ ਰਿਸੋਰਸ ਪਰਸਨ 10,000 ਰੁਪਏ ਤੇ ਰੱਖੇ ਹੋਏ ਨੇ ਸਰਕਾਰ ਨੇ ਪ੍ਰੋਫੈਸਰ। ਦੇਖੋ ਜ਼ੁਲਮ ਦੀ ਇੰਤਹਾ ਹੋ ਗਈ ਹੈ, ਸ਼ੋਸ਼ਣ ਦੀ। ਤਾਂ ਉਹ ਸਾਰਾ ਕੁਝ ਪਤਾ ਕੀਤਾ। PhD MPhil ਜਿਹੜੇ ਪ੍ਰੋਫੈਸਰ ਨੇ ਉਹਨਾਂ ਨੂੰ ਸਿਰਫ 10,000 ਰੁਪਏ ਤੇ ਅਡਹੌਕ ਤੇ ਰੱਖਿਆ ਹੋਇਆ ਜੀ। ਬਿਲਕੁਲ ਬਿਲਕੁਲ, ਬੜੀ ਹੈਰਾਨੀ ਦੀ ਗੱਲ ਹੈ। ਤਾਂ ਮੈਂ ਤੁਹਾਨੂੰ ਅੱਗੇ ਦੱਸ ਰਿਹਾ ਸੀ ਕਿ ਪ੍ਰਗਟ ਸਿੰਘ ਜੀ ਨਾਲ ਕਿਵੇਂ ਮੁਲਾਕਾਤ ਹੋਈ। ਚਲੋ ਉੱਥੇ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਸਾਨੂੰ ਮਟਕਾ ਚੌਂਕ ਤੇ ਰੋਕਿਆ, ਉੱਥੇ ਮੰਗ ਪੱਤਰ ਲੈਣ ਆ ਗਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ OSD ਮਿਸਟਰ ਬਾਂਸਲ, ਉਹ ਲੈ ਗਏ ਮੰਗ ਪੱਤਰ, ਕੋਈ ਰਿਸਪੌਂਸ ਨਹੀਂ ਉਹਨਾਂ ਦਾ ਆਇਆ। ਉਦੋਂ ਬਾਅਦ ਚ ਬਿਕਰਮਜੀਤ ਸਿੰਘ ਮਜੀਠੀਆ ਅਕਾਲੀ ਦਲ ਵੱਲੋਂ ਮੰਗ ਪੱਤਰ ਲੈ ਗਏ, ਉਹਨਾਂ ਦੇ ਮੂੰਹੋਂ 2 ਸ਼ਬਦ ਨਹੀਂ ਹਜੇ ਤੱਕ ਨਹੀਂ ਸਰਿਆ ਕਿ ਅਸੀਂ ਕਾਲਜਾਂ ਦਾ ਮੁੱਦਾ ਉਠਾਈਏ। ਔਰ ਆਮ ਆਦਮੀ ਪਾਰਟੀ, ਜਿਨ੍ਹਾਂ ਨੂੰ ਅਸੀਂ ਬੜਾ ਪਿਆਰ ਬਖਸ਼ਿਆ ਪੰਜਾਬ ਦੇ ਲੋਕਾਂ ਨੇ, ਪਹਿਲਾਂ MP ਦੇ ਇਲੈਕਸ਼ਨਾਂ ਚ ਪੂਰੇ ਮੰਨ ਲਓ ਵੀ ਪੂਰੇ ਦੇਸ਼ ਦੇ ਵਿੱਚ ਕਿਸੇ ਨੇ MP ਨਹੀਂ ਜਿਤਾਏ ਸੀ, 4 MP ਜਿਤਾ ਕੇ ਭੇਜੇ। ਔਰ ਦਿੱਲੀ ਤੋਂ ਬਿਨਾਂ ਕਿਸੇ ਨੇ ਵੜਨ ਨਹੀਂ ਦਿੱਤਾ ਇਹਨਾਂ ਨੂੰ, ਅਸੀਂ ਇਹਨਾਂ ਨੂੰ ਲੀਡਰ ਆਫ ਆਪੋਜੀਸ਼ਨ ਦਿੱਤਾ। ਹਮ ਤੋਂ ਲੁੱਟ ਗਏ ਤੇਰੇ ਪਿਆਰ ਮੇਂ ਔਰ ਤੁਮਕੋ ਖਬਰ ਹੀ ਨਾ। ਇਹਨਾਂ ਦੇ ਲੋਕਲ MLAs ਨੂੰ ਤੇ ਜਿਹੜੇ ਹੈਗੇ ਜ਼ਿਲ੍ਹਾ ਪ੍ਰਧਾਨਾਂ ਨੂੰ ਤੇ ਹੋਰਾਂ ਸਾਰਿਆਂ ਨੂੰ ਅਸੀਂ ਕਹਿ ਕੇ ਥੱਕ ਗਏ ਕਿ ਮੁੱਦਾ ਉਠਾਓ ਮੁੱਦਾ ਉਠਾਓ। ਇਹਨਾਂ ਨੇ ਮੁੱਦਾ ਨਹੀਂ ਉਠਾਇਆ। ਇੱਕ ਮੁੰਡੇ ਨੇ ਮੁੱਦਾ ਉਠਾਇਆ,
ਫਾਜ਼ਿਲਕਾ ਜ਼ਿਲ੍ਹੇ ਦਾ ਯੂਥ ਜਿਹੜਾ ਹੈਗਾ, ਯੂਥ ਦਾ ਪ੍ਰਧਾਨ ਹੈ, ਉਹਨੇ ਫੇਸਬੁੱਕ ਤੇ ਲਾਈਵ ਹੋ ਕੇ ਜਿਹੜਾ ਹੈਗਾ ਮੁੱਦਾ ਉਠਾਇਆ। ਹੋਰ ਕਿਸੇ ਨੇ ਮੁੱਦਾ ਨਹੀਂ ਉਠਾਇਆ। ਉਸ ਤੋਂ ਅੱਗੇ ਫਿਰ ਸਾਡਾ ਕੀ ਸੀ? ਸਾਡੀ ਤਾਂ ਕੋਈ ਸੁਣਦਾ ਨਹੀਂ। ਪ੍ਰੋਟੈਸਟ ਦਾ ਤਰੀਕਾ ਅਸੀਂ ਇਹ ਅਪਣਾਇਆ, ਖਬੋਰ ਤੋਂ ਸ਼ੁਰੂਆਤ ਕੀਤੀ। ਅਸੀਂ ਗਲ 'ਚ ਤਖਤੀਆਂ ਪਾਈਆਂ ਸੀ, ਸਾਡੀ ਜਿਹੜੀ ਹੈਗੀ ਹੈ ਕੁਆਲੀਫਿਕੇਸ਼ਨ ਹੈਗੀ ਹੈ UGC ਨੈਟ MPhil PhD, ਔਰ ਵੇਚਾਂਗੇ ਸਬਜ਼ੀ। ਅਸੀਂ ਸਬਜ਼ੀ ਦੀ ਰੇਹੜੀ ਲਾਈ ਔਰ ਸਾਰੇ ਬਾਜ਼ਾਰ 'ਚ ਅਸੀਂ ਘੁੰਮ ਕੇ ਸਬਜ਼ੀ ਵੇਚੀ। ਤੇ ਜਦੋਂ ਲੋਕ ਆ ਕੇ ਵੇਖਣ ਪੜ੍ਹੇ ਲਿਖੇ ਵੀ, ਤੁਹਾਡੇ ਤਾਂ ਗਲ 'ਚ ਤਖਤੀਆਂ ਪਾਈਆਂ, PhD, ਤੁਸੀਂ ਸਬਜ਼ੀ ਕਾਹਤੋਂ ਵੇਚਦੇ ਹੋ? ਅਸੀਂ ਕਿਹਾ ਜੀ ਵੀ ਹੋਰ ਹੱਲ ਕੀ ਹੈ ਸਾਡੇ ਕੋਲੇ? ਸਰਕਾਰ ਨੇ 1995 ਤੋਂ ਬਾਅਦ ਭਰਤੀਆਂ ਨਹੀਂ ਕੱਢੀਆਂ। ਐਡਿਡ ਕਾਲਜਾਂ ਦੇ ਵਿੱਚ 1925 ਪੋਸਟਾਂ ਸੀਗੀਆਂ, ਉਹਨਾਂ ਦੀ 95% ਸਰਕਾਰ ਜਿਹੜੀ ਹੈਗੀ ਮਾਲੀ ਮਦਦ ਕਰਦੀ ਸੀ, ਉਹ ਘਟਾ ਕੇ 75% ਕਰਤੀ। 900 ਪੋਸਟਾਂ ਉੱਥੇ ਖਾਲੀ ਪਈਆਂ, ਉਹ ਨਹੀਂ ਭਰਤੀ ਕਰਦੇ। ਪ੍ਰਾਈਵੇਟ ਕਾਲਜਾਂ ਦੇ ਵਿੱਚ UGC ਨੈਟ MPhil ਲੈ ਕੇ ਅਸੀਂ ਡਿਗਰੀਆਂ ਲੈ ਕੇ ਜਾਂਦੇ ਹਾਂ, ਤਾਂ ਉਹ ਕਹਿੰਦੇ ਵੀ ਸਾਨੂੰ ਤਾਂ ਚਾਹੀਦੀ ਹੈ ਜੌਬ, ਤਨਖਾਹ ਦੇਣੀ ਅਸੀਂ 12,000। ਉੱਥੇ ਅਸੀਂ ਦੁਹਾਈ ਪਾਉਂਦੇ ਵੀ ਅਸੀਂ ਨੈਟ ਪਾਸ ਹੈ, MPhil PhD। ਉਹ ਕਹਿੰਦੇ ਕਾਕਾ ਇਹਨਾਂ ਚੀਜ਼ਾਂ ਦੇ ਜਿਹੜੇ ਫਾਇਦੇ ਆ ਨਾ, ਤੁਹਾਨੂੰ ਸਰਕਾਰੀ ਕਾਲਜਾਂ ਸਰਕਾਰੀ ਭਰਤੀ 'ਚ ਮਿਲਣਗੇ। ਸਾਨੂੰ ਤਾਂ ਪ੍ਰੋਫੈਸਰ ਚਾਹੀਦੇ ਆ, ਟੀਚਰ ਚਾਹੀਦੇ ਆ, ਚਾਹੇ ਉਹ PhD ਹੋਣ ਜਾਂ ਨਾ ਹੋਣ, ਸਾਨੂੰ ਉਹਦੇ ਨਾਲ ਕੋਈ ਮਤਲਬ ਨਹੀਂ। ਅਸੀਂ ਤਾਂ ਰੁਪਈਆ ਦੇਵਾਂਗੇ 12,000, ਨਾਲੇ ਤਾਂ ਪੜ੍ਹਾਉਣਾ ਵੀ ਹੈ, ਨਾਲੇ ਕਲੈਰੀਕਲ ਕੰਮ ਵੀ ਕਰਨਾ, ਤੇ ਨਾਲੇ ਤੁਸੀਂ ਸਾਡੀ ਐਡਵਰਟਾਈਜ਼ਮੈਂਟ ਵੀ ਕਰਨੀ ਹੈ ਤੇ ਐਡਮਿਸ਼ਨਾਂ ਵੀ ਲੈ ਕੇ ਆਉਣੀਆਂ। ਮੈਂ ਵੀ ਕੰਮ ਕੀਤਾ। ਤਾਂ ਸਾਰੇ ਪੰਜਾਬ ਦੇ ਵਿੱਚ ਸਰਕਾਰੀ 47 ਕਾਲਜ ਹੈ ਔਰ ਪ੍ਰਾਈਵੇਟ 1140 ਕਾਲਜ ਹੈ। ਉੱਥੇ ਸ਼ੋਸ਼ਣ ਹੋ ਰਿਹਾ ਸਾਰਿਆਂ ਦਾ। ਉਸ ਤੋਂ ਬਾਅਦ ਫਿਰ ਮੁੱਖ ਮੰਤਰੀ ਸਾਹਿਬ ਨੂੰ ਮੇਲ ਪਾਈ। ਨਵੇਂ ਬਣੇ ਮੁੱਖ ਮੰਤਰੀ ਚੰਨੀ ਸਾਹਿਬ ਕਹਿੰਦੇ ਜਦੋਂ ਮਰਜ਼ੀ, ਜਿੱਥੇ ਮਰਜ਼ੀ, ਜਦੋਂ ਮਰਜ਼ੀ ਮਿਲੋ। ਇੱਕ ਹਫ਼ਤਾ ਹੋ ਗਿਆ ਮੈਡਮ ਮੇਲ ਪਾਈ ਨੂੰ, 2 ਡਿਪਟੀ ਕਮਿਸ਼ਨਰਾਂ ਤੋਂ ਕਹਾਤਾ, ਹਜੇ ਤੱਕ ਤਾਂ ਸਾਨੂੰ ਕੋਈ ਟਾਈਮ ਨਹੀਂ ਮਿਲਿਆ। ਜੀ ਬਿਲਕੁਲ, ਤੁਸੀਂ ਕਿਹਾ ਚਰਨਜੀਤ ਚੰਨੀ ਲਗਾਤਾਰ ਕਹਿ ਰਹੇ ਨੇ ਕਿ ਜੇਕਰ ਕੋਈ ਵੀ ਮੁੱਦਾ ਮੇਰੇ ਕੋਲ ਸਿੱਧੇ ਆਓ, ਸਿੱਧੀ ਗੱਲਬਾਤ ਕਰੋ ਮੇਰੇ ਨਾਲ। ਸੋ ਉਹਨਾਂ ਦੀਆਂ ਜਿਹੜੀਆਂ ਗੱਲਾਂ ਕਹੀਆਂ ਹੋਈਆਂ, ਹਾਂਜੀ, ਇਹ ਕਹਿਣ ਦੀ ਗੱਲ ਹੈ ਜੀ, ਤੁਹਾਡੇ ਸਾਹਮਣੇ ਹੈ, ਮੇਰੇ ਕੋਲੇ, ਮੈਂ ਤੁਹਾਨੂੰ ਭੇਜ ਦੂੰਗਾ, ਤੁਸੀਂ ਆਪਦੇ ਚੈਨਲ ਤੇ ਵਿਖਾਇਓ। ਡਿਪਟੀ ਕਮਿਸ਼ਨਰ ਮੋਹਾਲੀ, ਉੱਥੇ ਇੱਕ ਐਡੀਸ਼ਨਲ ਅਸਿਸਟੈਂਟ ਕਮਿਸ਼ਨਰ ਨੇ, ਉਹਨਾਂ ਨੇ ਮੇਰੀ ਚਿੱਠੀ ਰਿਸੀਵ ਕੀਤੀ ਔਰ ਦੂਜੇ ਦਿਨ ਜਿਹੜੀ ਹੈਗੀ ਹੈ ਚਿੱਠੀ ਉਹ ਫਾਰਵਰਡ ਕੀਤੀ। ਤੁਸੀਂ ਉਹਨਾਂ ਨੂੰ ਖੁਦ ਨਹੀਂ ਮਿਲਣਗੇ ਚਰਨਜੀਤ ਚੰਨੀ ਨੂੰ, ਕਿਉਂਕਿ ਉਹ ਕਹਿੰਦੇ ਨੇ ਕਿ ਮੇਰੇ ਕੋਲ ਸਿੱਧੇ ਆਓ ਤੁਸੀਂ? ਮੈਡਮ ਸਿੱਧੇ ਕਿੱਥੇ ਮਿਲੀਏ ਦੱਸੋ? ਕਿੱਥੇ ਮਿਲੀਏ ਸਿੱਧੇ? ਕੋਈ ਉਹਨਾਂ ਦਾ ਹੈ ਥਾਂ ਟਿਕਾਣਾ? 3 ਤੱਕ ਕੋਠੀਆਂ ਨੇ ਉਹਨਾਂ ਦੀਆਂ, ਚੰਡੀਗੜ੍ਹ ਰਹਿائش ਉਹਨਾਂ ਦੀ, ਖਰੜ ਉਹਨਾਂ ਦੀ, ਮੁਰੰਡੇ ਉਹਨਾਂ ਦੀ। ਜਦੋਂ ਪਤਾ ਕਰੋ ਅੱਧੇ ਦਿਨ ਤਾਂ ਉਹ ਦਿੱਲੀ ਚਲੇ ਗਏ, ਕਦੇ ਉਹ ਮਤਲਬ ਲਖੀਮਪੁਰ ਖੀਰੀ ਜਾਣਾ ਪਿਆ ਉਹਨਾਂ ਨੂੰ, ਫਿਰ ਉਹਨਾਂ ਦੇ ਵਿਆਹ ਆ ਗਿਆ। ਤਾਂ ਉਹਨਾਂ ਨੇ ਆਪਦੇ ਮੂੰਹੋਂ ਕਿਹਾ ਕਿ ਤੁਸੀਂ SSP ਜਾਂ DC ਤੋਂ ਫੋਨ ਕਰਾ ਕੇ ਸਾਨੂੰ ਕਦੇ ਵੀ ਮਿਲ ਸਕਦੇ ਹੋ। DC ਕੋਲੇ ਗਏ, ਬਠਿੰਡੇ DC ਕੋਲੇ ਗਿਆ ਮੈਂ, ਫਿਰ ਮੈਂ ਮੋਹਾਲੀ DC ਕੋਲੇ ਗਿਆ। ਉਹ ਕਹਿੰਦੇ ਜੀ ਲਿਖ ਕੇ ਦਿਓ। ਅਸੀਂ ਲਿਖ ਕੇ ਦੇਤਾ। ਉਹਨਾਂ ਨੇ ਸਾਡੀ ਚਿੱਠੀ ਕੋਲੇ ਰੱਖ ਲਈ, ਉਹਨਾਂ ਨੇ ਫਾਰਵਰਡ ਕਰਤੀ ਐਡੀਸ਼ਨਲ ਪ੍ਰਿੰਸੀਪਲ ਸੈਕਟਰੀ ਟੂ ਦ CM ਜੀ। ਉਹਦਾ ਹਜੇ ਤੱਕ ਕੋਈ ਜਵਾਬ ਨਹੀਂ ਆਇਆ, ਸਾਨੂੰ ਟਾਈਮ ਨਹੀਂ ਮਿਲਿਆ। ਚਲੋ ਪ੍ਰਗਟ ਸਿੰਘ ਜੀ ਕੋਲੋਂ ਟਾਈਮ ਮਿਲਿਆ। ਜਦੋਂ ਅਸੀਂ ਮਿਲਣ ਗਏ ਪ੍ਰਗਟ ਸਿੰਘ ਜੀ ਨੂੰ, ਤਾਂ ਉਹਨਾਂ ਦੀ ਗੱਲਬਾਤ ਸੁਣ ਕੇ ਸਾਨੂੰ ਜਿਹੜਾ ਹੈਗਾ ਨਾ ਥੋੜੀ ਜਿਹੀ ਸ਼ਾਂਤੀ ਮਿਲੀ। ਬੜੇ ਠਰੰਮੇ ਨਾਲ ਗੱਲ ਸੁਣੀ ਔਰ ਉਹਨਾਂ ਨੇ ਇਹ ਕਿਹਾ ਕਿ ਦੇਖੋ ਪ੍ਰੋਫੈਸਰ ਸਾਹਿਬਾਨ, ਮੇਰੀ ਬੇਨਤੀ, ਮੈਂ ਹੈਗਾ ਸਪੋਰਟਸ ਪਰਸਨ ਔਰ ਸ਼ੌਂਕ ਨਾਲ ਕੰਮ ਕਰਦਾ ਹਾਂ, ਔਰ ਮੈਂ ਇਹ ਮਹਿਕਮੇ ਜਿਹੜੇ ਹੈਗੇ ਆ ਨਾ, ਸਕੂਲ ਸਿੱਖਿਆ ਦਾ ਤੇ ਕਾਲਜ ਉਚੇਰੀ ਸਿੱਖਿਆ ਦਾ ਔਰ ਖੇਡ ਸਿੱਖਿਆ ਦਾ ਤੇ NRI, ਮੈਂ ਮੰਗ ਕੇ ਲਏ ਇਹ। ਮੈਂ ਇਹਨਾਂ 'ਚ ਕੰਮ ਕਰਨ ਦਾ ਚਾਹਵਾਨ ਹੈ, ਮੈਂ ਸੁਧਾਰ ਕਰਨ ਦਾ ਚਾਹਵਾਨ ਹੈ ਔਰ ਤੁਹਾਡੇ ਮਸਲੇ ਮੈਂ ਬੜੀ ਜਲਦੀ ਹੱਲ ਕਰੂੰਗਾ। 10 ਦਿਨ ਮੈਨੂੰ ਦੇ ਦਿਓ, ਮੈਂ 10 ਦਿਨਾਂ ਦੇ ਵਿੱਚ ਜਿਹੜਾ ਹੈਗਾ ਤੁਹਾਡੀ ਮੀਟਿੰਗ ਅਫਸਰਾਂ ਨਾਲ ਵੀ ਕਰਾਊਂਗਾ ਔਰ ਆਪਾਂ 1100 ਪ੍ਰੋਫੈਸਰਾਂ ਦੀ ਜਿਹੜੀ ਭਰਤੀ ਹੈ ਉਹ ਸ਼ੁਰੂ ਕਰਾਂਗੇ। ਉਸ ਤੋਂ ਬਾਅਦ 'ਚ ਲਗਾਤਾਰ ਅਸੀਂ ਸੰਘਰਸ਼ ਕਰ ਰਹੇ ਹਾਂ, ਕਿਉਂਕਿ ਸਰਕਾਰਾਂ ਲਾਰੇ ਲਾ ਰਹੀਆਂ ਨੇ। ਮੁੱਖ ਮੰਤਰੀ ਨਾਲ ਹਜੇ ਤੱਕ ਵੀ ਟਾਈਮ ਨਹੀਂ ਮਿਲਿਆ। ਐਜੂਕੇਸ਼ਨ ਸੈਕਟਰੀ ਨੇ ਸਾਨੂੰ ਹਜੇ ਤੱਕ ਸੋਮਵਾਰ ਦਾ ਟਾਈਮ ਦਿੱਤਾ ਹੈ। ਐਡਾ ਸੈਂਸਿਟਿਵ ਇਸ਼ੂ ਕਿ ਤੁਹਾਡੀ ਸਾਰੀ ਜਵਾਨੀ ਖਤਮ ਹੋ ਗਈ, ਨੌਜਵਾਨੀ ਖਤਮ ਹੋ ਗਈ, ਤੁਹਾਡਾ ਐਜੂਕੇਸ਼ਨ ਸਿਸਟਮ ਹੈ ਜਿਹੜਾ ਕਲੈਪਸ ਹੋ ਗਿਆ ਔਰ ਉਹਦੇ ਤੇ ਹਜੇ ਮੀਟਿੰਗ ਤੇ ਮੀਟਿੰਗ, ਕਦੋਂ ਦੇ 20 ਦਿਨ ਹੋ ਗਏ ਫਿਰਦਿਆਂ ਨੂੰ, ਮੀਟਿੰਗ ਤੇ ਮੀਟਿੰਗ ਮਿਲ ਰਹੀ ਹੈ। ਤਾਂ ਸਾਡੀ ਬੇਨਤੀ ਹੈ ਕਿ ਸਰਕਾਰ ਮੀਟਿੰਗਾਂ ਕਰਨ ਦੀ ਥਾਂ ਤੇ ਭਰਤੀ ਕਰਨ ਦਾ ਪ੍ਰੋਸੈਸ ਸ਼ੁਰੂ ਕਰੇ। ਜੀ ਗੁਰਪ੍ਰੀਤ ਸਿੰਘ ਜੀ, ਇੱਕ ਗੱਲ ਕਹਿਣੀ ਚਾਹਾਂਗੀ, ਕਿਉਂਕਿ ਜਿਵੇਂ ਕਿ ਤੁਸੀਂ ਦੱਸਿਆ ਕਿ ਸਰਕਾਰੀ ਕਾਲਜ ਜਿਹੜੇ ਉਚੇਰੀ ਸਿੱਖਿਆ ਵੱਲ ਖਾਸਾ ਧਿਆਨ ਨਹੀਂ ਦੇ ਰਹੇ ਆ, ਜਿਸ ਦੇ ਕਰਕੇ ਲੋਕਾਂ ਦਾ, ਖਾਸ ਕਰਕੇ ਨੌਜਵਾਨ ਪੀੜ੍ਹੀ ਦਾ ਜਿਹੜਾ ਰੁਝਾਨ ਹੈ ਉਹ ਬਾਹਰ ਜਾਣ ਦਾ ਹੋ ਗਿਆ, ਕਿਉਂਕਿ ਜਿਹੜੇ ਤਾਂ ਬਹੁਤ ਹੀ ਜ਼ਿਆਦਾ ਗਰੀਬ ਲੋਕ ਨੇ ਉਹ ਨਹੀਂ ਅਫੋਰਡ ਕਰ ਪਾਉਂਦੇ ਬਾਹਰਲੇ ਮੁਲਕਾਂ ਦੇ ਵਿੱਚ ਆ ਕੇ ਸਿੱਖਿਆ ਪ੍ਰਾਪਤ ਕਰਨਾ। ਪਰ ਕੀ ਹੈ ਕਿ ਜਿਹੜੇ ਗਰੀਬ ਲੋਕ ਨੇ ਉਹ ਹਮੇਸ਼ਾ ਤੱਕਦੇ ਨੇ ਸਰਕਾਰੀ ਸੰਸਥਾਵਾਂ ਵੱਲ ਜਾਣਾ ਕਿ ਫੀਸ ਘੱਟ ਹੋਏਗੀ, ਸਾਡਾ ਬੱਚਾ ਇੰਟੈਲੀਜੈਂਟ ਆ। ਗਰੀਬ ਪਰਿਵਾਰਾਂ ਦੇ ਬੱਚੇ ਕਈ ਬਹੁਤ ਜ਼ਿਆਦਾ ਇੰਟੈਲੀਜੈਂਟ ਹੁੰਦੇ ਨੇ ਤੇ ਕੀਨ ਵੀ ਹੁੰਦੇ ਨੇ ਕਿ ਫਰਦਰ ਐਜੂਕੇਸ਼ਨ ਲਈ ਜਾਵੇ ਤੇ ਉਹ ਕੁਛ ਨਾ ਕੁਛ ਬਣਨ।
ਤਾਂ ਇਹ ਤੁਸੀਂ ਕਿਵੇਂ ਦੇਖਦੇ ਹੋ ਕਿ ਜਿਹੜੇ ਜਿੰਨੇ ਵੀ ਮਿਡਲ ਕਲਾਸ ਜਾਂ ਉਹ ਤੋਂ ਅਪਰ ਕਲਾਸ ਹੈਗੀ ਆ ਸਾਰੀ ਦੀ ਸਾਰੀ +2 ਤੋਂ ਬਾਅਦ ਜਾਂ 10th ਕਲਾਸ ਤੋਂ ਬਾਅਦ ਉਹਨਾਂ ਨੇ ਆਈਲੈਟਸ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਆਈ ਥਿੰਕ ਮੇਰੇ ਖਿਆਲ ਦੇ ਵਿੱਚ ਪੰਜਾਬ ਦੀ 50% ਜਿਹੜੀ ਪੀੜ੍ਹੀ ਨੌਜਵਾਨ ਪੀੜ੍ਹੀ ਆ ਉਹ ਬਾਹਰਲੇ ਮੁਲਕਾਂ ਵੱਲ ਉਹਨਾਂ ਨੇ ਮੂੰਹ ਕਰ ਲਏ ਨੇ ਇਸੇ ਕਰਕੇ ਕਿਉਂਕਿ ਪੰਜਾਬ ਸਰਕਾਰ ਜਿਹੜੀ ਹੈਗੀ ਆ ਉਹਨਾਂ ਦਾ ਉਚੇਰੀ ਸਿੱਖਿਆ ਵੱਲ ਕੋਈ ਧਿਆਨ ਨਹੀਂ ਆ। ਉਚੇਰੀ ਸਿੱਖਿਆ ਵੱਲ ਤੁਸੀਂ ਕਿਹਾ ਖਾਸਾ ਧਿਆਨ, ਮੈਂ ਤਾਂ ਕਹਿੰਦਾ ਵੀ ਬਿਲਕੁਲ ਵੀ ਧਿਆਨ ਨਹੀਂ। ਦੇਖੋ ਇੱਕ ਮਹਿਕਮਾ ਪਿਛਲੇ 26 ਸਾਲਾਂ ਤੋਂ ਉਹਦੇ 'ਚ ਇੱਕ ਵੀ ਰੈਗੂਲਰ ਭਰਤੀ ਨਾ ਕਰਨਾ, ਇਹ ਤਾਂ ਬਿਲਕੁਲ ਹੀ ਸਮਝ ਲਓ ਅੱਖਾਂ ਮੀਚ ਰੱਖੀਆਂ ਸਰਕਾਰ ਨੇ। ਹੁਣ ਤੁਸੀਂ ਗੱਲ ਕੀਤੀ ਬਾਹਰ ਜਾਣ ਦੀ, ਬਾਹਰ ਜਾਣ ਤੇ ਮੈਡਮ 25 ਤੋਂ 30 ਲੱਖ ਰੁਪਏ ਦਾ ਬਜਟ ਚਾਹੀਦਾ ਹੈ ਜੀ, ਤਾਂ ਉਹ ਮਿਡਲ ਕਲਾਸ ਕੋਲੇ ਹੈ ਨਹੀਂ, ਗਰੀਬਾਂ ਕੋਲੇ ਵੀ ਹੈ ਨਹੀਂ। ਔਰ ਜੇ ਮਿਡਲ ਕਲਾਸ ਕੋਲੇ ਹੈਗਾ ਤਾਂ ਉਹ ਆਪਦੀ ਚਾਹੇ ਤਾਂ ਜ਼ਮੀਨ ਵੇਚਣ, ਚਾਹੇ ਉਹ ਗਹਿਣੇ ਰੱਖਣ, ਚਾਹੇ ਆਪਦਾ ਘਰ ਦਾ ਹੋਰ ਗਹਿਣੇ ਗੱਟੇ ਵੇਚਣ ਆਪਦੇ, ਫੇਰ ਉਹ ਜੁਗਾੜ ਕਰਕੇ ਜਾਣਗੇ। ਦੂਜੀ ਗੱਲ ਇਹ ਹੈ ਕਿ ਉੱਥੇ ਜਾ ਕੇ ਕਿਹੜਾ ਆਪਣੇ ਵਾਸਤੇ ਸੋਫੇ ਲੱਗੇ ਪਏ ਹੈ, ਕੰਮ ਤਾਂ ਲੇਬਰ ਦਾ ਹੀ ਕਰਨਾ ਪੈਂਦਾ ਹੈ। ਤਾਂ ਉਹੀ ਜਿਹੜਾ ਕੰਮ ਹੈ ਇੱਥੇ ਅਸੀਂ ਸ਼ੁਰੂ ਕਰ ਲਈਏ, ਉਨੀ ਮਿਹਨਤ ਕਰਨੀ ਸ਼ੁਰੂ ਕਰ ਲਈਏ, ਤਾਂ ਮੈਨੂੰ ਨਹੀਂ ਲੱਗਦਾ ਅਸਲ 'ਚ ਆਪਣਾ ਜਿਹੜਾ ਤੁਹਾਨੂੰ ਦੱਸਣਾ ਚਾਹਾਂਗੀ ਗੁਰਪ੍ਰੀਤ ਸਿੰਘ ਜੀ, ਮੈਂ ਇੱਕ ਗੱਲ ਇੱਥੇ ਕਿਉਂਕਿ ਮੈਂ ਬਾਹਰਲੇ ਮੁਲਕ ਦੇ ਵਿੱਚ ਰਹਿ ਰਹੀ ਹਾਂ, ਇੱਥੇ ਜੇ ਤੁਸੀਂ ਐਜੂਕੇਸ਼ਨ ਚੰਗੀ ਤਰ੍ਹਾਂ ਪ੍ਰਾਪਤ ਕਰਦੇ ਹੋ ਜੀ, ਉਸੇ ਫੀਲਡ ਵਿੱਚ ਜਾਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਨੌਕਰੀਆਂ ਦੇ ਦਰਵਾਜ਼ੇ ਖੁੱਲ੍ਹ ਜਾਂਦੇ ਨੇ। ਇੱਦਾਂ ਨਹੀਂ ਹੈਗਾ ਕਿ ਤੁਹਾਨੂੰ ਬਹੁਤ ਜ਼ਿਆਦਾ ਸਟਰਗਲ ਕਰਨਾ ਪੈਂਦਾ। ਬਾਕੀ ਗੱਲ ਇਹ ਹੈ ਜੀ, ਤੁਸੀਂ ਇੱਥੇ ਪੈਸੇ ਕਮਾਉਣੇ ਆ ਤਾਂ ਤੁਸੀਂ ਕਲੀਨਿੰਗ ਕਰਕੇ ਵੀ ਪੈਸੇ ਕਮਾ ਸਕਦੇ ਹੋ, ਜਿਹੜੇ ਕਿ ਇੰਡੀਆ ਦੇ ਵਿੱਚ ਆਪਾਂ ਕਦੇ ਸੋਚ ਵੀ ਨਹੀਂ ਸਕਦੇ ਕਿ ਸਫਾਈ ਕਰਮਚਾਰੀ ਦੀ ਇੰਨੀ ਤਨਖਾਹ ਹੋਵੇਗੀ। ਇਹਨਾਂ ਗੱਲਾਂ ਵੱਲ ਜ਼ਰੂਰ ਧਿਆਨ ਦੇਣ ਦੀ ਲੋੜ ਹੈ। ਹਾਂਜੀ ਹਾਂ, ਇਹ ਗੱਲ ਮੰਨਣਯੋਗ ਹੈ ਕਿ ਕੰਮ ਦੀ ਉੱਥੇ ਰਿਸਪੈਕਟ ਹੈਗੀ ਹੈ ਜੀ। ਜਿਹੜਾ ਜਿੰਨਾ ਮਤਲਬ ਕਿ ਇੱਥੇ ਨੀਵੇਂ ਲੈਵਲ ਦਾ ਕੰਮ ਗਿਣਿਆ ਜਾਂਦਾ ਹੈ, ਇੱਥੇ ਜਿਹੜੇ ਤੁਹਾਡੇ ਦੇਸ਼ਾਂ 'ਚ ਤੁਸੀਂ ਰਹਿੰਦੇ ਹੋ ਉੱਥੇ ਕੰਮ ਦਾ ਮਤਲਬ ਕੰਮ, ਨਾ ਕੋਈ ਨੀਵਾਂ ਤੇ ਨਾ ਕੋਈ ਉੱਚਾ। ਤੇ ਜਿਹੜਾ ਆਪਣੇ ਇੱਥੇ ਅਖੌਤੀ ਨੀਵਾਂ ਕੰਮ ਹੈ ਉਹਦੀ ਸੈਲਰੀ ਇੱਥੇ ਮੈਂ ਸੁਣਿਆ ਵੀ ਵੱਧ ਦਿੰਦੇ ਨੇ, ਕਿਉਂਕਿ ਉਹ ਵੱਧ ਮਿਹਨਤ ਵਾਲਾ ਕੰਮ ਹੈ। ਸੋ ਬਾਹਰ ਇੱਥੋਂ ਦੇਸ਼ ਪੰਜਾਬ ਨੂੰ ਛੱਡ ਕੇ ਭੱਜਣਾ, ਤਾਂ ਮੈਨੂੰ ਤਾਂ ਇਹ ਗੱਲ ਠੀਕ ਨਹੀਂ ਲੱਗੀ ਕਿ ਵੀ ਬਾਹਰ ਭੱਜ ਲਓ, ਫਿਰ ਇੱਥੇ ਸੁਧਾਰ ਦੇਸ਼ ਹੀ ਛੱਡ ਦਿਓ, ਪੰਜਾਬ ਹੀ ਛੱਡ ਦਿਆਂਗੇ, ਪੰਜਾਬ ਖਾਲੀ ਹੋ ਜਾਊਗਾ, ਇੱਥੇ ਬਾਹਰੀ ਲੋਕਾਂ ਦਾ ਬਿਹਾਰੀਆਂ ਦਾ ਕਬਜ਼ਾ ਹੋ ਜਾਊਗਾ ਆ ਕੇ। ਇਹ ਭੱਜਣ ਦੀ ਬਜਾਏ ਇੱਥੇ ਸੁਧਾਰ ਦੀ ਗੱਲ ਕਰਨੀ ਆ। ਪਰ ਕਿਹਦੇ ਤੁਸੀਂ ਸੁਧਾਰ ਕਿਤੋਂ ਭਾਲਦੇ ਹੋ ਜੀ, ਕਿੱਧਰਲੀ ਸਾਈਡ ਤੋਂ ਸੁਧਾਰ ਲੱਭਦੇ ਹੋ? ਤੁਸੀਂ ਆਪ ਇੰਨੇ ਖੱਜਲ ਖੁਆਰ ਹੋਏ ਹੋ, ਤੁਸੀਂ ਦੱਸ ਰਹੇ ਹੋ ਕਿ ਕਿਸ ਹਿਸਾਬ ਨਾਲ ਤੁਸੀਂ ਆਪਣੀ ਸੰਸਥਾ ਤਿਆਰ ਕੀਤੀ ਆ, 1.5 ਸਾਲਾਂ ਦੇ ਵਿੱਚ ਤਾਂ ਜੀ ਤੁਹਾਨੂੰ ਚਿੱਠੀਆਂ ਦਾ ਜਵਾਬ ਮਿਲਦਾ। ਦੇਖੋ ਜਿਹੜੇ ਸਾਡੇ ਸ਼ਹੀਦ ਹੋਏ ਨੇ ਜਾਂ ਪੰਜਾਬ ਦਾ ਜਿਹੜਾ ਸੰਘਰਸ਼ ਰਿਹਾ, ਜੇ ਮੈਂ ਗੱਲ ਕਰਾਂ ਸਿਕੰਦਰ ਇਤਿਹਾਸ 'ਚ ਲੈ ਕੇ ਜਾਵਾਂ, ਸਭ ਤੋਂ ਪਹਿਲਾਂ ਤਾਂ ਸਿਕੰਦਰ ਨੂੰ ਭਜਾਇਆ। ਪੰਜਾਬ ਦੇ ਲੋਕ ਹਾਰਨ ਵਾਲੇ ਨਹੀਂ ਹੈਗੇ। ਉਦੋਂ ਬਾਅਦ 'ਚ ਮਹਿਮੂਦ ਗਜਨਵੀ ਤੇ ਜਿਹੜਾ ਮੁਹੰਮਦ ਗੌਰੀ ਹੈ ਉਹਦਾ ਵੀ ਟਾਕਰਾ ਕੀਤਾ। ਤੈਮੂਰ ਵਰਗੇ ਆਉਂਦੇ ਰਹੇ, ਮੁਹੰਮਦ ਬਿਨ ਕਾਸਮ ਵਰਗੇ ਆਉਂਦੇ ਰਹੇ, ਉਹਨਾਂ ਦਾ ਵੀ ਟਾਕਰਾ ਕੀਤਾ। ਉਦੋਂ ਬਾਅਦ 'ਚ ਮੁਗਲਾਂ ਦਾ ਵੀ ਟਾਕਰਾ ਕੀਤਾ, ਉਦੋਂ ਬਾਅਦ 'ਚ ਅੰਗਰੇਜ਼ਾਂ ਦਾ ਵੀ ਟਾਕਰਾ ਕੀਤਾ, ਪਰ ਹਾਰ ਨਹੀਂ ਮੰਨੀ, ਕਿਸੇ ਵੀ ਹਾਰ ਨਹੀਂ ਮੰਨੀ ਕਿਸੇ ਵੀ ਤਰੀਕੇ। ਤਾਂ ਹੁਣ ਹਾਰ ਹੁਣ ਵੀ ਨਹੀਂ ਮੰਨਾਂਗੇ ਆਪਾਂ ਉਹਦਾ ਤਰੀਕਾ ਕੱਢ ਲਾਂਗੇ। ਤਰੀਕਾ ਇਹਦਾ ਇਹ ਹੈ ਕਿ ਨੌਜਵਾਨਾਂ ਨੂੰ ਜਗਾਉਣਾ ਪਊਗਾ, ਪਿੰਡਾਂ 'ਚ ਜਾ ਕੇ ਅਵੇਅਰਨੈਸ ਫੈਲਾਉਣੀ ਪਊਗੀ। ਜਿਹੜਾ ਕਿ ਕੰਮ ਮੈਂ ਤਾਂ ਸ਼ੁਰੂ ਕਰਤਾ, ਘੱਟੋ ਘੱਟ ਇੱਧਰ ਇੱਕ ਪਿੰਡ 'ਚ ਗਿਆ ਸੀ, ਹਬੋਰ ਦੀ ਸਬ ਤਹਿਸੀਲ ਹੈ ਸੀਤੋ ਗੁੰਨੂ, ਮੈਂ ਉੱਥੇ ਜਾ ਕੇ ਕਿਹਾ ਲੋਕਾਂ ਨੂੰ ਆਹ ਅੰਕੜੇ ਸਾਰੇ ਜਿਹੜੇ ਤੁਹਾਨੂੰ ਦਿੱਤੇ ਇਹ ਉਹਨਾਂ ਨੂੰ ਦੱਸੇ। ਮੈਂ ਕਿਹਾ ਇਹ ਹਾਲ ਹੈ ਜੀ ਐਜੂਕੇਸ਼ਨ ਦਾ। ਕਹਿੰਦੇ ਪ੍ਰੋਫੈਸਰ ਸਾਹਿਬ ਗੱਲ ਇਹ ਹੈ ਵੀ ਪਹਿਲਾਂ ਸਾਨੂੰ ਨਹੀਂ ਸੀ ਪਤਾ, ਹੁਣ ਸਾਨੂੰ ਲੱਗ ਗਿਆ ਪਤਾ। ਤੇ ਇੱਕ ਮੋਰਚਾ ਤਾਂ ਲੱਗਿਆ ਕਿਸਾਨੀ ਨੂੰ ਬਚਾਉਣ ਵਾਸਤੇ ਸਿੰਘੂ ਤੇ ਟਿਕਰੀ ਬਾਰਡਰ ਤੇ ਦੂਜਾ ਮੋਰਚਾ ਆਪਾਂ ਨੂੰ ਐਂ ਲੱਗਦਾ ਵੀ ਲਾਉਣਾ ਪਊਗਾ ਪੰਜਾਬ ਦੇ ਵਿੱਚ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਵਾਸਤੇ। ਕਿਉਂਕਿ ਜੇ ਐਜੂਕੇਸ਼ਨ ਨਹੀਂ ਹੈਗੀ ਨਾ, ਐਜੂਕੇਸ਼ਨ ਤੋਂ ਬਿਨਾਂ ਬੰਦੇ ਨੂੰ ਜਿਹੜਾ ਹੈਗਾ ਇਹ ਨਹੀਂ ਕਹਿ ਸਕਦੇ ਇਨਸਾਨੀਅਤ ਦੇ ਉਹਦੇ 'ਚ ਪੂਰੇ ਗੁਣ ਡਿਵੈਲਪ ਨਹੀਂ ਹੁੰਦੇ, ਨਾ ਉਹਦੀ ਸੋਚ ਡਿਵੈਲਪ ਹੁੰਦੀ ਹੈ। ਗੁਰੂ ਸਾਹਿਬਾਨਾਂ ਨੇ ਫਰਮਾਇਆ ਕਿ ਵਿਦਿਆ ਵਿਚਾਰੀ ਪਰਉਪਕਾਰੀ। ਤਾਂ ਮੈਂ ਸਰਕਾਰ ਨੂੰ ਵੀ ਇਹੀ ਕਿਹਾ ਸੀ ਕਿ ਸਰਕਾਰ ਜੀ ਜੇ ਤੁਸੀਂ ਕੰਮ ਨਹੀਂ ਕਰਨਾ ਚਾਹੁੰਦੇ, ਪਾਰਟੀਆਂ ਇੱਕੋ ਜਿਹੀਆਂ ਨੇ, ਸਾਰੀਆਂ ਵਾਅਦੇ ਕਰਦੀਆਂ ਨੇ, ਪੂਰਾ ਕਰਨ ਦਾ ਉਹਨਾਂ ਨੂੰ ਐਂ ਨਹੀਂ ਪਤਾ ਵੀ ਸਾਡੇ ਖਜ਼ਾਨੇ 'ਚ ਪੈਸਾ ਹੈ ਕਿੰਨਾ, ਬਜਟ ਕਿੰਨਾ ਹੈ। ਪੋਲੀਟੀਕਲ ਪਾਰਟੀਆਂ ਤੋਂ ਉਮੀਦ ਘੱਟ ਹੈ, ਸਰਕਾਰ ਕੋਲੇ ਹੈਗੇ ਆ। ਚੰਨੀ ਸਾਹਿਬ ਅੱਛੇ ਪ੍ਰਗਟ ਸਿੰਘ ਜੀ ਵੀ ਅੱਛੇ ਮੰਤਰੀ ਨੇ, ਬਹੁਤ ਕੁਛ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਤਮਾਮ ਜਿਹੜੇ ਹੈਗੇ ਅਚੀਵਮੈਂਟਸ ਹਾਸਲ ਕੀਤੀਆਂ। ਤੇ ਜੇ ਉਹੀ ਉਹਨਾਂ ਦਾ ਕੰਮ ਕਰਨ ਦਾ ਰਹਿੰਦਾ ਰਵੱਈਆ, ਤਾਂ ਮੈਨੂੰ ਲੱਗਦਾ ਹੈ ਵੀ ਇਹ ਕੰਮ ਜ਼ਰੂਰ ਕਰਨਗੇ। ਨਹੀਂ ਤਾਂ ਫਿਰ ਅਸੀਂ ਪਿੰਡਾਂ 'ਚ ਉਤਰਾਂਗੇ, ਅਵੇਅਰ ਕਰਾਂਗੇ ਲੋਕਾਂ ਨੂੰ, ਔਰ ਲੋਕਾਂ ਨੂੰ ਜਿਹੜਾ ਹੈਗਾ ਜਾਗਰੂਕ ਕਰਾਂਗੇ, ਤਾਂ ਜੋ ਵੱਧ ਤੋਂ ਵੱਧ ਜਿਹੜੇ ਹੈਗੇ ਸਵਾਲ ਪੁੱਛੇ ਜਾਣ ਲੀਡਰਾਂ ਨੂੰ,
ਔਰ ਮੇਰੀ ਇਸ ਕੁਝ ਦਿਨ ਪਹਿਲਾਂ ਇੰਟਰਵਿਊ ਹੋਈ ਸੀ, ਉਹਦੇ 'ਚ ਮੈਂ ਇਹ ਗੱਲ ਕਹੀ। ਦੂਜੇ ਦਿਨ ਹੀ ਫਾਜ਼ਿਲਕਾ ਦੇ MLA ਨੂੰ ਘੇਰ ਲਿਆ ਗਿਆ ਲੋਕਾਂ ਦੁਆਰਾ, ਨੌਜਵਾਨਾਂ ਦੁਆਰਾ। ਉਹਨਾਂ ਨੇ ਮੁੱਦੇ ਠਾਏ ਬੇਰੁਜ਼ਗਾਰੀ ਦੇ, ਉਹਨਾਂ ਨੇ ਮੁੱਦੇ ਠਾਏ ਜਿਹੜੀ ਰੇਤੇ ਦੀ ਤਸਕਰੀ ਹੁੰਦੀ ਆ, ਆਪਣੇ ਮਾਈਨਿੰਗ ਹੁੰਦੀ ਹੈ, ਉਹਦੇ ਮੁੱਦੇ ਠਾਏ। ਉਹਨਾਂ ਨੇ ਮੁੱਦੇ ਠਾਏ ਜਿਹੜੇ ਪੇਪਰ ਹੁੰਦੇ ਆ, ਮੋਟੀ ਫੀਸ ਪੰਜਾਬ ਸਰਕਾਰ ਵੱਲੋਂ ਲੈ ਲਈ ਜਾਂਦੀ ਹੈ, ਔਰ ਮੋਟੇ ਪੈਸੇ ਉਹਦੀ ਤਿਆਰੀ ਵਾਸਤੇ ਸਾਰੇ ਕੰਮਕਾਰ ਛੱਡ ਕੇ ਜਿਹੜੇ ਹੈਗੇ ਨੌਜਵਾਨ ਤਿਆਰੀ ਕਰਦੇ, ਔਰ ਜਦੋਂ ਐਗਜ਼ਾਮ ਹੁੰਦਾ ਤਾਂ ਉਹ ਪੇਪਰ ਲੀਕ ਹੋ ਜਾਂਦਾ ਹੈ। ਲੀਕ ਹੋ ਜਾਂਦਾ ਤਾਂ ਉਦੋਂ ਬਾਅਦ 'ਚ ਇਨਕੁਆਰੀ ਬੈਠੀ, ਉਹਨੇ ਵੀ ਇਹ ਕਹਿਤਾ ਵੀ ਹਾਂਜੀ ਲੀਕ ਹੋਇਆ, ਉਹ ਭਰਤੀ ਰੱਦ ਹੋ ਗਈ। ਦੱਸੋ ਖੱਜਲ ਖੁਆਰੀ ਤੋਂ ਬਿਨਾਂ ਕੀ ਮਿਲਿਆ? ਸੋ ਨੌਜਵਾਨਾਂ ਨੂੰ ਜਿਹੜਾ ਹੈਗਾ ਅਸੀਂ ਆਪਦੇ ਪੱਧਰ ਤੇ ਅਵੇਅਰ ਕਰਾਂਗੇ। ਜੀ, ਤੁਸੀਂ ਉਚੇਰੀ ਸਿੱਖਿਆ ਲਈ ਸੰਘਰਸ਼ ਕਰ ਰਹੇ ਹੋ, ਪੰਜਾਬ ਦੇ ਵਿੱਚ ਰਹਿੰਦੇ ਆ, ਪੰਜਾਬੀ ਭਾਸ਼ਾ ਦੀ ਕਿੰਨੀ ਕੁ ਜਿਹੜੀ ਹੈਗੀ ਆ ਸੁਹਿਰਦ ਨੇ ਜਿਹੜੀਆਂ ਸਰਕਾਰਾਂ ਲੈ ਕੇ? ਕਿਉਂਕਿ ਪੰਜਾਬ ਦੇ ਵਿੱਚ ਜਦੋਂ ਵੀ ਜਾਈਦਾ ਤਾਂ ਪੰਜਾਬੀ ਭਾਸ਼ਾ ਦਾ ਬਹੁਤ ਹੀ ਨਿਰਾਦਰ ਹੋਇਆ ਲੱਗਦਾ ਹੈ। ਪੰਜਾਬੀ ਭਾਸ਼ਾ ਦੇ ਵਿੱਚ ਹਿੰਦੀ ਲਿਖੀ ਹੁੰਦੀ ਹੈ, ਜਾਂ ਫਿਰ ਕਈ ਸ਼ਬਦ ਅਜਿਹੇ ਹੁੰਦੇ ਨੇ ਪੰਜਾਬੀ ਵਿੱਚ ਹੁੰਦੇ ਹੀ ਹੈ ਨਹੀਂ ਜੀ। ਸੋ ਕੀ ਸਮਝਦੇ ਹੋ ਕਿ ਕੀ ਕਾਰਨ ਹੈ ਇਹਨਾਂ ਪਿੱਛੇ? ਇਹਦੀ ਜੜ ਹੈ ਨਾ ਜੀ, ਸਕੂਲ ਤੋਂ ਹੈ। ਇਹਦੀ ਪੰਜਾਬੀ ਦੀ ਜੜ ਹੈ ਜਿਹੜੀ ਬਾਹਰਲੇ ਪਾਸੇ ਤਾਂ ਆਪਾਂ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਤੇ ਆਪਦੇ ਘਰੇ ਆਪਾਂ ਪੱਟਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਹਦੇ ਵਾਸਤੇ ਮੇਰੇ ਕੋਲੇ 2 ਸਬੂਤ ਨੇ। ਸਭ ਤੋਂ ਪਹਿਲਾਂ ਤਾਂ ਇਹ ਦੇਖੋ ਤੁਸੀਂ, ਪਿਛਲੇ 3-4 ਸਾਲਾਂ ਦੇ ਵਿੱਚ ਸਕੂਲਾਂ ਦੇ ਮਾਸਟਰ ਕੇਡਰ ਦੀ ਭਰਤੀ ਹੋਈ ਤਾਂ ਉਹਨਾਂ ਦੇ ਵਿੱਚ ਲੈਂਗੁਏਜ ਦੇ ਜਿਹੜੇ ਟੀਚਰ ਨੇ, ਪੰਜਾਬੀ ਦੇ ਖਾਸ ਕਰਕੇ, ਪੰਜਾਬੀ ਦੇ, ਹਿੰਦੀ ਦੇ ਔਰ SST ਦੇ, ਜਿਹਨੇ ਕਿ SST ਦਾ ਮਤਲਬ ਹੁੰਦਾ ਸਮਾਜ ਦੇ ਵਿੱਚ ਰਹਿਣਾ ਕਿਵੇਂ ਆ, ਉਹ ਚੀਜ਼ ਸਿੱਖਣੀ। ਇਹਨਾਂ ਦੀਆਂ ਭਰਤੀਆਂ ਹੀ ਨਹੀਂ ਹੋਈਆਂ 3 ਸਬਜੈਕਟਾਂ ਦੀਆਂ। ਸਿਰਫ ਸਾਇੰਸ, ਮੈਥ ਤੇ ਇੰਗਲਿਸ਼ ਦੇ ਟੀਚਰ ਭਰਤੀ ਕੀਤੇ ਗਏ, ਔਰ ਸਰਕਾਰ ਨੇ ਜਿਹੜੇ ਹੈਗੇ ਜ਼ੁਬਾਨੀ ਹੁਕਮ ਚਾੜ ਦਿੱਤੇ ਕਿ ਜਿਹੜਾ ਮੈਥ ਵਾਲਾ ਟੀਚਰ ਉਹ ਪੰਜਾਬੀ ਪੜ੍ਹਾਊਗਾ। ਕਹਿੰਦੇ ਪੰਜਾਬੀ ਪੜ੍ਹਾਉਣੀ ਕੀ ਔਖੀ ਹੈ, ਔਰ ਜਿਹੜਾ ਸਾਇੰਸ ਵਾਲਾ ਮਾਸਟਰ ਹੈ ਉਹ ਆਪਣੇ ਹਿੰਦੀ ਪੜ੍ਹਾ ਲੂਗਾ, ਤੇ ਜਿਹੜਾ ਇੰਗਲਿਸ਼ ਵਾਲਾ ਹੈ ਉਹ SST ਪੜ੍ਹਾ ਲੂਗਾ, ਕਿਉਂਕਿ ਉਹਨੇ SST ਪੜ੍ਹੀ ਹੁੰਦੀ ਹੈ ਕਹਿੰਦੇ BA ਦੇ ਵਿੱਚ। ਸੋ ਇਹ 3 ਤਰ੍ਹਾਂ ਦੀਆਂ ਪੋਸਟਾਂ ਖਤਮ ਕਰ ਦਿੱਤੀਆਂ ਗਈਆਂ ਨੇ ਪੰਜਾਬ ਦੇ ਵਿੱਚ। ਤਾਂ ਸਭ ਤੋਂ ਪਹਿਲਾਂ ਤਾਂ ਜਿਹੜੀ ਜੜ ਨੂੰ ਦਾਤੀ ਪਾਈ ਹੈ ਪੰਜਾਬੀ ਭਾਸ਼ਾ ਨੂੰ, ਉਹ ਸਕੂਲ ਚੋਂ ਪਾਈ ਹੈ। ਦੂਜੀ ਗੱਲ, ਕਾਲਜਾਂ ਦੇ ਵਿੱਚ 47 ਕਾਲਜਾਂ ਦੀ ਤੁਹਾਨੂੰ ਮੈਂ ਗਿਣਤੀ ਦੱਸੀ ਹੈ। ਹਰੇਕ ਕਾਲਜ ਦੇ ਵਿੱਚ ਘੱਟੋ ਘੱਟ 2-3-3, 4-4 ਪ੍ਰੋਫੈਸਰ ਹੋਣੇ ਚਾਹੀਦੇ। ਜਿੱਥੇ MA ਹੁੰਦੀ ਹੈ ਉੱਥੇ ਘੱਟੋ ਘੱਟ 4 ਪ੍ਰੋਫੈਸਰ ਜ਼ਰੂਰੀ ਨੇ MA ਨੂੰ ਪੜ੍ਹਾਉਣ ਵਾਸਤੇ, ਔਰ BA ਵਾਸਤੇ ਤਾਂ ਵੱਖਰਾ ਹੈ। ਕੋਰਸਿਸ ਇਸ ਤਰ੍ਹਾਂ ਦੇ ਨੇ ਜਿਨ੍ਹਾਂ 'ਚ ਇੱਕ ਪੀਰੀਅਡ ਪੰਜਾਬੀ ਦਾ ਹੁੰਦਾ ਹੀ ਹੁੰਦਾ ਹੈ। ਪਰ ਬੜੀ ਬਦਕਿਸਮਤੀ ਦੇ ਨਾਲ ਕਹਿਣਾ ਪੈ ਰਿਹਾ ਹੈ ਕਿ 347 ਪ੍ਰੋਫੈਸਰਾਂ ਦੇ ਵਿੱਚ ਜਿਹੜੇ ਹੈਗੇ ਸਿਰਫ 18 ਪ੍ਰੋਫੈਸਰ ਪੰਜਾਬੀ ਭਾਸ਼ਾ ਦੇ ਰੈਗੂਲਰ ਨੇ, ਸਿਰਫ 18। ਤਾਂ ਇੱਥੋਂ ਤੁਸੀਂ ਜਿਹੜਾ ਹੈਗਾ ਪੰਜਾਬੀ ਬਾਰੇ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੀ। ਦੇਖੋ ਹਰਿਆਣੇ ਦੇ ਵਿੱਚ ਸੈਕੰਡ ਲੈਂਗੁਏਜ ਦਾ ਦਰਜਾ ਮਿਲਿਆ ਹੋਇਆ, ਦਿੱਲੀ 'ਚ ਸੈਕੰਡ ਲੈਂਗੁਏਜ ਦਾ ਦਰਜਾ ਮਿਲਿਆ ਹੋਇਆ, ਕੈਨੇਡਾ ਦੀਆਂ ਕਈ ਸਟੇਟਾਂ ਦੇ ਵਿੱਚ ਸੈਕੰਡ ਲੈਂਗੁਏਜ ਦਾ ਦਰਜਾ ਮਿਲਿਆ ਹੋਇਆ। ਪੰਜਾਬ ਦੇ ਵਿੱਚ ਵੱਡੇ ਵੱਡੇ ਮੀਟਿੰਗਾਂ ਹੁੰਦੀਆਂ, ਵੱਡੇ ਵੱਡੇ ਸੈਮੀਨਾਰ ਹੁੰਦੇ ਆ, ਵੱਡੀਆਂ ਵੱਡੀਆਂ ਕਾਨਫਰੰਸਾਂ ਹੁੰਦੀਆਂ। ਮਾਂ ਬੋਲੀ ਹੈ ਜੀ ਸਾਡੀ, ਮੈਨੂੰ ਬਚਾਉਣਾ ਚਾਹੀਦਾ। ਜੇ ਮਾਂ ਬੋਲੀ ਨਹੀਂ ਰਹੀ ਤਾਂ ਅਸੀਂ ਖਤਮ ਹੋ ਜਾਾਂਗੇ, ਅਸੀਂ ਮਰ ਜਾਾਂਗੇ, ਸਾਡਾ ਜਿਹੜਾ ਹੈਗਾ ਕੋਈ ਫਿਊਚਰ ਨਹੀਂ ਰਹੂਗਾ, ਸਾਡੇ ਵਿਰਾਸਤ ਨਹੀਂ ਰਹੂਗੀ। ਪਰ ਇਸ ਲੈਵਲ ਤੇ ਕਿਸੇ ਨੇ ਆਵਾਜ਼ ਹੀ ਨਹੀਂ ਉਠਾਈ ਕਿ ਕਾਲਜ ਦੇ ਵਿੱਚ ਪ੍ਰੋਫੈਸਰਾਂ ਦੀ ਗਿਣਤੀ ਹੈ ਨਹੀਂ, ਸਿਰਫ 18 ਹੈ। ਔਰ ਜਿਹੜੀ ਸਕੂਲਾਂ ਦੇ ਵਿੱਚ ਪਿਛਲੇ 3-4 ਸਾਲਾਂ ਦੇ ਵਿੱਚ ਸਾਜ਼ਿਸ਼ ਹੋਈ, ਇਹਦੇ ਖਿਲਾਫ ਵੀ ਅਜੇ ਤੱਕ ਸਰਕਾਰੀ ਕਾਲਜ ਬਚਾਓ ਮੰਚ ਤੋਂ ਬਿਨਾਂ ਕਿਸੇ ਨੇ ਆਵਾਜ਼ ਨਹੀਂ ਉਠਾਈ। ਔਰ ਇਹਨਾਂ 3 ਵਿਸ਼ਿਆਂ ਦੇ ਵਿੱਚ ਜਿਹੜੇ B.Ed ਬੇਰੁਜ਼ਗਾਰ ਟੀਚਰ ਨੇ, ਉਹਨਾਂ ਨੇ ਪਿਛਲੇ 2 ਸਾਲਾਂ ਤੋਂ ਪਹਿਲਾਂ ਤਾਂ ਪਟਿਆਲੇ ਪੁਲਿਸ ਨਾਲ ਟੱਕਰ ਲਈ ਤੇ ਕੁੱਟ ਖਾਧੀ। ਫਿਰ ਸੰਗਰੂਰ 9 ਮਹੀਨੇ ਉਹਨਾਂ ਨੇ ਸਿੱਖਿਆ ਮੰਤਰੀ ਨੂੰ ਘਰੇ ਨਹੀਂ ਵੜਨ ਦਿੱਤਾ, ਔਰ ਫਿਰ ਚੰਨੀ ਸਾਹਿਬ ਦੇ ਹੁਣ ਧਰਨਾ ਲਾਉਣ ਗਏ ਤਾਂ ਉੱਥੇ ਸਰਕਾਰ ਨੇ ਤਾਂ ਕੁੱਟਣਾ ਹੀ ਕੁੱਟਣਾ ਸੀ। ਚੰਨੀ ਸਾਹਿਬ ਦੇ ਜਿਹੜੇ ਵਰਕਰ ਹੈ ਉਹਨਾਂ ਦੇ ਜਾ ਕੇ ਟੈਂਟ ਪੁੱਟੇ, ਕੁੜੀਆਂ ਦੀਆਂ ਚੁੰਨੀਆਂ ਖੋਹੀਆਂ, ਕੁੜੀਆਂ ਨੂੰ ਗਾਲਾਂ ਕੱਢੀਆਂ ਗਈਆਂ। ਤਾਂ ਇਹ ਤਾਂ ਸਰਕਾਰ ਦੇ ਕੰਮ ਨੇ। ਤਾਂ ਇੱਥੋਂ ਤੁਸੀਂ ਜਿਹੜਾ ਹੈਗਾ ਪੰਜਾਬੀ ਭਾਸ਼ਾ ਬਾਰੇ ਤੁਸੀਂ ਜ਼ਰੂਰ ਪੁੱਛਿਓ, ਤੁਸੀਂ ਸੁਰਜੀਤ ਪਾਤਰ ਜੀ ਨੂੰ ਪੁੱਛਿਓ, ਤੁਸੀਂ ਹੋਰ ਜਿਹੜੇ ਪੰਜਾਬੀ ਨਾਲ ਰਿਲੇਟਡ ਸੰਬੰਧਿਤ ਹੈਗੇ ਉਹਨਾਂ ਨੂੰ ਜ਼ਰੂਰ ਪੁੱਛੋ ਵੀ ਪੰਜਾਬੀ ਬਾਰੇ ਤੁਸੀਂ ਕੀ ਕਰ ਰਹੇ ਹੋ। ਜੀ, ਬਹੁਤ ਬਹੁਤ ਸ਼ੁਕਰੀਆ ਗੁਰਪ੍ਰੀਤ ਧਾਲੀਵਾਲ ਜੀ। ਸਮਾਂ ਇਜਾਜ਼ਤ ਨਹੀਂ ਦੇ ਰਿਹਾ ਕਿਉਂਕਿ ਕਾਫੀ ਲੰਮੀ ਚਰਚਾ ਜੀ। ਆਪਾਂ ਇਸੇ ਤਰੀਕੇ ਦੇ ਨਾਲ ਅਗਲੇ ਸ਼ੁੱਕਰਵਾਰ ਨੂੰ ਜਾਰੀ ਰੱਖਾਂਗੇ। ਬਹੁਤ ਸਾਰੇ ਵਿਸ਼ਿਆਂ ਤੇ ਜੇ ਚਰਚਾਵਾਂ ਹੋਣੀਆਂ ਬਾਕੀ ਨੇ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਟਾਈਮ ਦੇਣ ਲਈ। ਬਹੁਤ ਮਿਹਰਬਾਨੀ, ਤੁਹਾਡਾ ਬਹੁਤ ਧੰਨਵਾਦ। ਔਰ ਪੰਜਾਬੀਆਂ ਨੂੰ ਮੇਰੀ ਬੇਨਤੀ ਕਿ ਜੇ ਤੁਸੀਂ ਪੰਜਾਬ ਨੂੰ ਬਚਾ ਸਕਦੇ ਹੋ, ਖਾਸ ਕਰਕੇ ਜਿਹੜੇ ਤੁਸੀਂ ਆਸਟ੍ਰੇਲੀਆ ਦੇ ਵਿੱਚ ਸੁਣ ਰਹੇ ਹੋ ਜਾਂ ਹੋਰ ਵੀ ਦੇਸ਼ਾਂ ਦੇ ਵਿੱਚ ਲਾਈਵ ਚੱਲ ਰਿਹਾ ਹੈ, ਤੁਸੀਂ ਸਾਡੀ ਮਦਦ ਕਰੋ। ਸਰਕਾਰੀ ਕਾਲਜ ਬਚਾਓ ਮੰਚ, ਗੁਰਪ੍ਰੀਤ ਸਿੰਘ ਮੈਂ ਕੋਰ ਕਮੇਟੀ ਮੈਂਬਰ ਹੈ। ਮੈਡਮ ਤੋਂ ਤੁਸੀਂ ਨੰਬਰ ਲੈ ਕੇ ਸਾਡੇ ਨਾਲ ਕੰਟੈਕਟ ਕਰੋ, ਮਦਦ ਕਰੋ ਸਾਡੀ। ਅਸੀਂ ਇਸ ਲਹਿਰ ਨੂੰ ਅੱਗੇ ਚਲਾਈਏ। ਇਹ ਮੁੱਦਾ ਇੱਥੇ ਹੀ ਖਤਮ ਨਹੀਂ ਹੋ ਜਾਣਾ।
कि ਕਾਲਜਾਂ ਦੇ ਵਿੱਚ ਭਰਤੀ ਹੋਗੀ ਤੇ ਬਸ ਡਿਵੈਲਪਮੈਂਟ ਹੋਗੀ। ਇਹ ਬਹੁਤ ਅੱਗੋਂ ਤੱਕ ਅਸੀਂ ਲੈ ਕੇ ਜਾਣਾ ਚਾਹੁੰਦੇ ਹਾਂ। ਪੰਜਾਬ ਨੂੰ ਜਿਹੜਾ ਹੈਗਾ ਅਸਲੀ ਪੰਜਾਬ, ਰੰਗਲਾ ਪੰਜਾਬ, ਜਿਹੜਾ ਬਹਾਦਰ ਪੰਜਾਬ ਹੈ, ਉਹ ਸਾਡਾ ਸੁਪਨਾ ਹੈ। ਇਸ ਸੁਪਨੇ ਨੂੰ ਸਾਕਾਰ ਕਰਨ ਵਾਸਤੇ ਤੁਸੀਂ ਸਾਡੀ ਮਦਦ ਕਰਿਓ। ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ। ਸਮਾਂ ਹੋ ਚਲਿਆ ਇਜਾਜ਼ਤ ਲੈਣ ਦਾ। ਨਵੇਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਧੰਨਵਾਦ।